ਵੇਖਣ ਵਾਲਿਆਂ ਸਾਰਿਆਂ ਨੂੰ ਦੱਸਨੇ ਆ ਵੀ ਅੱਜ 29 ਸਤੰਬਰ ਹੈ ਸਨ 2024 ਹੈ ਤੇ ਦਿਨ ਇਤਵਾਰ ਦਾ ਹੈ। ਹਾਂਜੀ ਤੇ ਸਵੇਰ ਦੇ ਤਕਰੀਬਨ 9 ਦਾ ਟਾਈਮ ਹੋ ਗਿਆ ਤੇ ਮੇਰੇ ਪ੍ਰਾਹੁਣੇ ਜਿਹੜੇ ਆਏ ਨੇ ਇਹ ਸਵੇਰੇ 7 ਵਜੇ ਦੇ ਹੀ ਆਏ ਨੇ। ਇਹ ਪਿੰਡ ਪਡਾਲੀ ਤੋਂ ਤਸ਼ਰੀਫ ਲੈ ਕੇ ਆਏ ਨੇ। ਹਾਂਜੀ ਪਿੰਡ ਪਡਾਲੀ ਜਿਹੜਾ ਵੇ ਇਹ ਮੁੰਡੇ ਕਿਆਂ ਤੋਂ ਜਿਹੜਾ ਸਤਰਾਨ ਰੋਡ ਜਾਂਦਾ ਹੈ ਨਾ ਉਧਰ ਅੱਗੇ ਗੱਜ ਡੁਗਰੀ ਵੀ ਨਾਲ ਆਉਂਦਾ ਹੈ, ਪਿੰਡ ਪਡਾਲੀ ਵੀ ਆਉਂਦਾ ਹੈ। ਉਥੋਂ ਬਾਬਾ ਜੀ ਇਕਬਾਲ ਦੱਸਿਆ ਨਾ, ਹਾਂਜੀ, ਹਾਂਜੀ। ਇਕਬਾਲ ਸਾਹਿਬ ਨੇ, ਨਾਗਰਾ ਸਾਹਿਬ ਨਾਲ ਸੇਲ ਬਾਈ ਨੇ, ਨਾਲ ਘੁੰਮਣ ਸਾਹਿਬ ਨੇ, ਭਾਈ ਮੁਹੰਮਦ ਬੂਟਾ ਘੁੰਮਣ ਸਾਹਿਬ ਨੇ, ਨਾਲ ਭਾਈ ਸਾਦਕ ਸਾਹਿਬ ਨੇ। ਇਹ ਸਾਰੇ ਅਖਬਾਬ ਨਾ ਸਵੇਰੇ ਸਵੇਰੇ ਨਾਲ ਪਤਾ ਸੀ ਨਾ ਕਿ ਅੱਜ ਐਤਵਾਰ ਇਹ ਤਸ਼ਰੀਫ ਲੈ ਕੇ ਆਏ ਨੇ। ਜਿੰਨੇ ਵੇਖਣ ਵਾਲੇ ਨੇ ਤੁਹਾਨੂੰ ਸਾਰਿਆਂ ਨੂੰ ਆਖਾਂ ਦਾ 7 ਬਿਸਮਿਲ੍ਲਾ, 1000 ਬਿਸਮਿਲ੍ਲਾ। ਜਿੱਥੋਂ ਜਿੱਥੋਂ ਵੀ ਤੂੰ ਆਉਣਾ ਹੈ ਨਾ ਇੰਜ ਕਰਿਆ ਕਰੋ ਵੀ ਹਫਤੇ ਬਾਅਦ ਤੁਸੀਂ ਦੱਸ ਛੜਿਆ ਕਰੋ ਵੀ ਅਸਾਂ ਵੱਡੇ ਵੇਲੇ ਆਉਣਾ। ਨਾ ਵੀ ਦੱਸੋ ਤੇ ਨੰਬਰ ਮੇਰਾ ਉੱਤੇ ਚੱਲਦਾ ਹੁੰਦਾ, ਬਗੈਰ ਰਾਬਤਾ ਕਰਨ ਤੁਸੀਂ ਆਇਓ। ਉਹ ਰਾਬਤਾ ਕਰਕੇ ਤੁਸੀਂ ਆਓ ਨਾ, ਜ਼ਰਾ ਅੰਨ ਪਾਣੀ ਦਾ ਆਸਰਾ ਕਰਨਾ ਹੁੰਦਾ ਹੈ, ਜ਼ਰਾ ਜੋ ਜਬ ਫਿਰ ਉਹ ਹਿਸਾਬ ਨਾਲ ਬੰਦਾ ਕਰ ਲੈਂਦਾ ਨਾ। 1000 ਬਿਸਮਿਲ੍ਲਾ ਵੀ ਕੋਈ ਰੋਕ ਟੋਕ ਨਹੀਂ ਕਿ ਫਲਾਣਾ ਆਵੇ ਤੇ ਫਲਾਣਾ ਨਾ ਆਵੇ, ਫਲਾਣਾ ਆਵੇ। ਜਿੱਥੋਂ ਜਿੰਨੇ ਜੀਵੀ ਨਾ ਤੁਸੀਂ ਆਓ। ਉਹ ਗੱਲ ਲੱਗੇ ਸਾਗੇ ਕਰਨਾ ਸਾਹਿਬ ਵਰਤੋਂ ਦੀ। ਹਾਂਜੀ ਉਹ ਕਿਸੇ ਵਕਤ ਦਾ ਰਾਜਾ ਸੀ ਹਾਂਜੀ ਤੇ ਆਕੜਿਆ ਬੇਬਾ ਤੇ ਮਗਰੂਰਿਆ ਸੀ। ਇਹ ਹਕਾਰ ਰੱਬ ਨੂੰ ਪਸੰਦ ਨਹੀਂ। ਵਾਹ ਵਾਹ ਬਾਬਾ ਮੇਰਾ ਰੱਬਾ। ਉਹਨੂੰ ਕਿਸੇ ਨੇ ਵਲੀਮੇ ਵਾਸਤੇ ਬੁਲਾਣਾ ਨਾ, ਜਿਹੜੇ ਲਾਗੀ ਜਾਣਾ, ਕੰਮੀ ਨੇ ਜਾਣਾ, ਕੋਈ ਮੇਰਾ ਮਤਲਬ ਹੈ ਸੱਦਾ ਲੈ ਕੇ, ਹਾਂਜੀ ਤੇ ਉਸ ਰਾਜੇ ਨੇ ਨਾ ਉਹਦੇ ਹੱਥ ਇੱਕ ਜੁੱਤੀ ਦਾ ਪੋਲਾ ਘੱਲ ਛੱਡਣਾ ਤੇ ਆਖਣਾ ਘਰਦਿਆਂ ਨੂੰ ਆਖੀ ਵੀ ਸਮਝੋ ਚੋਰੀ ਆਪ ਆ ਗਈ। ਹਾਏ ਹਾਏ ਚਲੋ ਲਾਗੀ ਨੇ ਇੰਜ ਕਰਨਾ ਵੀ ਉਹ ਦੱਸਦੇ ਨੇ ਨਾ ਵਾਪਸ ਆ ਕੇ ਘਰਦਿਆਂ ਨੂੰ ਵੀ ਫਲਾਣੇ ਨੇ 50 ਦਿੱਤੇ ਜੇ ਬਈ 1000 ਦਿੱਤਾ ਬਈ 500 ਦਿੱਤਾ ਵੀ ਕਿਉਂਕਿ ਕੋਈ ਘਰ ਵਾਲਿਆਂ ਨੇ ਵੀ ਤੇ ਉਂਝ ਵਰਤਣਾ ਹੁੰਦਾ ਨਾ। ਹਾਂਜੀ ਹਾਂਜੀ ਚਲੋ ਉਹਨੇ ਨਾ ਜੁੱਤੀ ਦਾ ਪੋਲਾ ਦੇਣਾ ਤੇ ਆਖਣਾ ਵੀ ਜਾ ਕੇ ਘਰਦਿਆਂ ਨੂੰ ਆਖੀ ਬਈ ਆ ਸਮਝੋ ਚੋਰੀ ਆਪ ਆ ਗਿਆ। ਤੇ ਉਹ ਲਾਗੀ ਨੇ ਆ ਕੇ ਦੇਣਾ ਕਰਨਾ ਤੇ ਨਾਲ ਦੱਸਣਾ ਕਰਨਾ ਵੀ। ਹਾਂਜੀ ਕਿਸੇ ਨੇ ਕੀ ਕਿਹਦੇ ਬੁਲਾਇਆ, ਉਹਨੇ ਤਾਂ ਵੀ ਲਾਗੀ ਹੱਥ ਇਸ ਤਰ੍ਹਾਂ ਹੀ ਜੁੱਤੀ ਦਾ ਪੋਲਾ ਕਰਨਾ। ਕਿਸੇ ਨੇ ਮੰਗਣੀ ਲਈ ਪ੍ਰੋਗਰਾਮ ਤੇ ਬੁਲਾਇਆ, ਕਿਸੇ ਵੀ ਫੰਕਸ਼ਨ ਤੇ ਬੁਲਾਇਆ ਨਾ ਹਾਂਜੀ ਖੁਸ਼ੀ ਦੇ ਮੌਕੇ ਦੇ ਉੱਤੇ, ਤੇ ਲਾਗੀ ਨੇ ਜਾਣਾ ਤੇ ਉਹਨੇ ਜੁੱਤੀ ਦਾ ਪੋਲਾ ਦੇ ਕੇ ਆਖਣਾ ਵੀ ਜਾ ਕੇ ਆਖੀ ਘਰਦਿਆਂ ਨੂੰ ਵੀ ਸਮਝੋ ਚੋਰੀ ਆਪ ਆ ਗਿਆ। ਹਾਂਜੀ ਉਹ ਘਰਦਿਆਂ ਨਾ ਸਾਰਾ ਜਿਹੜਾ ਇਲਾਕਾ ਸੀ ਨਾ ਉਹ ਆਵਾਜ਼ਾਰ ਇਸ ਗੱਲ ਤੋਂ ਵੀ ਅਸੀਂ ਚਾਰ ਨਾਲ ਚੇਚ ਨਾ ਬੁਲਾਉਂਦੇ ਆ ਤੇ ਵਰਤੋਂ ਭੈੜੀ ਅੱਗੋਂ ਕਰਦੇ। ਵਰਤੋਂ ਪੈੜੀ ਕਰਦਾ ਹੈ ਬਿਲਕੁਲ। ਕੁਝ ਵਕਤ ਗੁਜ਼ਰਿਆ ਨਾ ਤੇ ਰਾਜੇ ਦਾ ਆਪਣਾ ਪੁੱਤਰ ਜਵਾਨ ਹੋ ਗਿਆ। ਹਾਂਜੀ ਉਂਝ ਮੈਂ ਆਨਾ ਕਿ ਰਾਜਾ ਬੜਾ ਕਮਲਾ ਨਿਕਲਿਆ, ਇਹਨੂੰ ਪਤਾ ਹੋਣਾ ਚਾਹੀਦਾ ਸੀ ਕਿ ਮੈਂ ਕਿਹੜੀ ਵਰਤੋਂ ਵਰਤੀ। ਹਾਂ ਬਿਲਕੁਲ। ਉਹ ਯਾਰ ਪਤਾ ਹੁੰਦਾ ਨਾ, ਬਾਬੇ ਆਖਿਆ ਸੀ ਵੀ ਪਤਾ ਸਾਰਿਆਂ ਸਰਦਾਰ ਨੂੰ ਕੀਤੀਆਂ ਦਾ। ਉਹ ਯਾਰ ਪਤਾ ਹੁੰਦਾ ਆਪਣੀ ਵਰਤੋਂ ਵਰਤੀ ਦਾ। ਕੀ ਬਾਤ। ਉਹ ਯਾ ਇਸੇ ਤਰ੍ਹਾਂ ਵੀ ਜਦੋਂ ਆਪਣਾ ਬੱਚਾ ਜਵਾਨ ਹੋਇਆ ਉਸਦੇ ਲਾਗੇ ਕਮੀ ਬੁਲਾਏ ਸੋ ਤੇ ਆਖਣ ਲੱਗਾ ਵੀ ਲੈ ਵੀ ਗੰਢ ਫਲਾਣੇ ਵੱਲ ਵੀ ਜਾ ਤੇ ਫਲਾਣੇ ਵੱਲ ਵੀ ਜਾ ਤੇ ਫਲਾਣੇ ਵੱਲ ਵੀ ਜਾ। ਤੇ ਜਿਨ੍ਹਾਂ ਨੂੰ ਅੱਗੇ ਜੁੱਤੀ ਦਾ ਇੱਕ ਇੱਕ ਪੋਲਾ ਘੱਲਿਆ ਸੁਣਾ, ਜਦੋਂ ਇਹ ਲਾਗੀ ਗਿਆ ਨਾ ਸੱਦਾ ਲੈ ਕੇ ਤੇ ਇਹਨੇ ਜਾ ਕੇ ਆਖਿਆ ਵੀ ਇਹ ਗੰਢ ਆਈ ਏ ਤੇ ਰਾਜੇ ਦੇ ਵੀ ਮੇਰਾ ਮਤਲਬ ਏ ਬੱਚੇ ਦੀ ਸ਼ਾਦੀ ਏ ਤੇ ਫਲਾਣੀ ਤਰੀਕ ਨੂੰ। ਉਹਨਾਂ ਆਖਿਆ ਠੀਕ ਹੈ ਜੀ, ਤੇਰਾ ਸੱਦਾ ਸਾਨੂੰ ਆ ਗਿਆ ਤੇ ਐ ਲੈ ਜਾ। ਉਹਨਾਂ ਦੋ ਦੋ ਪੋਲੇ ਘੱਲੇ। ਉਹਨਾਂ ਉਸੇ ਲਾਗੀ ਦੇ ਹੱਥ ਦੋ ਦੋ ਪੋਲੇ ਘੱਲੇ ਤੇ ਲਾਗੀ ਨੂੰ ਨਾਲ ਸੁਨਾਹ ਦੇ ਕੇ ਘੱਲਿਆ ਵੇ ਰਾਜੇ ਨੂੰ ਆਖੀ ਵੀ ਇੱਕ ਪੋਲਾ ਤੇਰੇ ਘਰ ਦਾ ਘਰ ਤੇ ਇੱਕ ਅਗਲਾ ਵਾਧਾ। ਹੈ ਵਾਧਾ ਹੀ। ਕੀ ਬਾਤ। ਗੱਲ ਇਹ ਵੇ ਜਿਹੜੀ ਵਰਤੋਂ ਵਰਤੀ ਹੋਏ ਓਏ ਉਹੀ ਵਰਤੋਂ ਵਾਪਸ ਲੈਣੀ ਹੈ ਨਾ। ਉਹੀ ਵਾਪਸ ਲੈਣੀ ਹੈ। ਵਾਹ ਉਹ ਜਿਹੜੀ ਗੱਲ ਅੱਗੇ ਪੇ ਕਰਨੇ ਵੀ 100 ਕੋ ਦੂਰ ਜਾ ਕੇ ਵੀ ਆਪਣੀ ਮਹੀਂ ਦਾ ਦੁੱਧ ਪੀਂਦਾ ਤੇ ਉਹ ਆਪਣੀ ਮਹੀਂ ਦਾ ਫਰਿੰਜ ਹੀ ਪੀਣਾ ਹੁੰਦਾ, ਪਤਾ ਹੁੰਦਾ ਬਾਬਾ ਜੀ ਦਨਾਵਾ ਦਾ ਕੀ। ਦਨਾਵਾ ਆਖੇ।